ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤੇ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਵਨ ਵਾਖਦੇ ਹਾਂ। ਸੋ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ 24 ਸਤੰਬਰ ਦਿਨ ਸ਼ਨੀਚਰਵਾਰ ਮਿੰਟੂ ਗੁਰੂਸਰੀਆ ਜੀ ਆਪਣੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ। ਮਿੰਟੂ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੇੜਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕਿਆਣਾ 415-909-0503। ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਬਲਜਿੰਦਰ ਨਿੱਜਰ, ਵੁਡਲੈਂਡ, ਪਰਮਜੀਤ ਕੌਰ ਰੰਗੀ, ਵੈਕਾਵਿਲ, ਹਰਨੇਕ ਸਿੰਘ ਪਾਵਲਾ, ਇੰਡੀਅਨ ਕੁਜ਼ੀਨ, ਰੈਂਟਨ ਵਾਸ਼ਿੰਗਟਨ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਾਨੈਲਾ 'ਚ ਲੋਕੇਸ਼ਨ ਹੈ। ਕਾਲ ਨਿਮਾ ਸਹੋਤਾ 2092770113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559905 5593744541 ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ ਤੇ ਕਹਿੰਦੇ ਹੁਣ ਵਿਧਾਇਕ ਦੀ ਪਤਨੀ DC ਦੇ ਉੱਤੇ ਹੋ ਗਈ ਗਰਮ। ਮੀਡੀਆ ਨੇ ਕੀਤਾ ਇਹ ਦਾਵਾ। ਬਸ ਐਸਾ ਕਿਹੜਾ ਦਿਨ ਜਿਹੜਾ ਚੜਿਆ ਨਹੀਂ ਤੇ ਇਹਨਾਂ ਚੋਂ ਕੋਈ ਨਾ ਕੋਈ ਲੜਿਆ ਨਹੀਂ। ਇਹ ਤੇ ਹੁਣ ਨਿੱਤ ਦੀ ਗੱਲ ਹੋ ਗਈ ਆ। ਵੇਖੋ, ਇਹ ਬਦਲਾਅ ਆਇਆ ਸੀਗਾ, ਇਹ ਹੁਣ ਬਦਲਾਅ ਕਿਸ ਦਿਸ਼ਾ ਨੂੰ ਚੱਲਦਾ ਪਿਆ ਸਾਨੂੰ ਤੇ ਸਮਝ ਨਹੀਂ ਆਉਂਦੀ ਪਈ। ਦੇਖੋ, ਇੱਥੇ ਨਾ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਜੀ ਦੇ ਤੁਹਾਨੂੰ ਪਤਾ ਹੀ ਹੈ ਕਿ ਆਗਮਨ ਮੌਕੇ ਤੇ ਬਹੁਤ ਵੱਡਾ ਮੇਲਾ ਲੱਗਦਾ ਹੈ ਬਾਬਾ ਫਰੀਦ ਜੀ ਦਾ। ਤਾਂ ਇਸ ਮੇਲੇ ਦੇ ਵਿੱਚ ਵੱਖੋ ਵੱਖਰੇ ਰੰਗ ਹੁੰਦੇ ਆ। ਕਦੇ ਜ਼ਿੰਦਗੀ 'ਚ ਸਬੱਬ ਬਣੇ ਤੇ ਜ਼ਰੂਰ ਆਇਓ। ਸਾਹਿਤਕ ਪ੍ਰੇਮੀਆਂ ਨੂੰ ਕਿਤਾਬਾਂ ਦਾ ਰੰਗ, ਖੇਡਾਂ ਦਾ ਰੰਗ ਤੇ ਉਧਰੋਂ ਐਂਟਰਟੇਨਮੈਂਟ ਦਾ ਵੀ ਹੁੰਦਾ। ਤੇ ਇੱਥੇ ਸੱਦਿਆ ਸਨ ਇਹਨਾਂ ਨੇ ਸਤਿੰਦਰ ਸਰਤਾਜ। ਹੁਣ ਸਤਿੰਦਰ ਸਰਤਾਜ ਸੱਦਿਆ, ਪਹਿਲਾਂ ਤੇ ਲੋਕਾਂ ਨੂੰ ਛਿੱਤਰ ਮਾਰੇ ਗਏ, ਲਾਠੀਆਂ ਮਾਰੀਆਂ ਗਈਆਂ ਕਿ ਤੁਸੀਂ ਨਹੀਂ ਵੇਖ ਸਕਦੇ, VVIP ਦੇਖਣਗੇ। ਮਤਲਬ ਆਮ ਬੰਦਾ ਜਦੋਂ ਵੜਦਾ ਹੈ ਹਾਲ ਦੇ ਵਿੱਚ ਤੇ ਨਹੀਂ ਐਂਟਰੀ। ਫਿਰ ਉਹ ਜੇ ਇਤਰਾਜ਼ ਕਰਦਾ ਹੈ, ਵਿਰੋਧ ਕਰਦਾ ਹੈ, ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਕੀ ਹਿਸਾਬ ਕਿਤਾਬ ਚੱਲਦਾ ਅੱਜ ਕੱਲ। ਹੁਣ ਇਹ ਜਿਹੜਾ ਸਾਰਾ ਕੁਝ ਚੱਲਿਆ ਐਪੀਸੋਡ, ਇਹ ਸਤਿੰਦਰ ਸਰਤਾਜ ਵਾਲੇ ਸ਼ੋਅ ਦੇ ਵਿੱਚ ਹੀ ਦੱਸਿਆ ਜਾ ਰਿਹਾ ਹੈ। ਕਿਉਂਕਿ ਇਹ ਜਦੋਂ ਸਮਾਗਮ ਚੱਲ ਰਹੇ ਸਨ ਤਾਂ ਇਹਦੇ ਵਿੱਚ ਹੋਇਆ ਕੀ ਆ ਕਿ ਜੋ ਫਰੀਦਕੋਟ ਦੇ MLA ਸੇਖੋ ਸਾਹਿਬ, ਉਹਨਾਂ ਦੇ ਸੁਪਤਨੀ ਉਹ ਵੀ ਆਏ ਇੱਥੇ ਸ਼ਿਰਕਤ ਕਰਨ। ਮਤਲਬ ਕਿ ਇੰਟਰਟੇਨਮੈਂਟ ਚੱਲ ਰਿਹਾ ਸੀਗਾ ਨਾ, ਤਾਂ ਆਏ ਸਰਤਾਜ ਨੂੰ ਸੁਣਨ। ਚਲੋ, ਸਰਤਾਜ ਨੂੰ ਜਦੋਂ ਸੁਣਨ ਆਏ, ਨਾਲ ਵੀ ਕੋਈ ਹੋਰ ਆ ਗਿਆ। VVIP ਟਿਕਟ ਤਾਂ ਉਹਨਾਂ ਨੂੰ ਸੀਗੀ ਦਿੱਤੀ ਹੋਈ ਕਿ ਪਾਸ ਤੁਹਾਡੇ ਕੋਲ ਹੈਗਾ, ਇੱਕ ਕੁਰਸੀ ਉਹਨਾਂ ਵਾਸਤੇ ਰੱਖੀ ਸੀ। ਬੀਬੀ ਇਸ ਗੱਲੋਂ ਦੱਸਦੇ ਨਾਰਾਜ਼ ਹੋ ਗਈ ਕਿ ਹਾਂ ਜਿਹੜੇ ਨਾਲ ਮੇਰੇ ਆਏ ਆ, ਜਿਹੜੀ ਪਲਟੂਨ ਮੈਂ ਨਾਲ ਲਿਆਂਦੀ ਆ, ਕਿ ਬਈ ਇਹਨਾਂ ਵਾਸਤੇ ਕੁਰਸੀਆਂ ਦਾ ਇੰਤਜ਼ਾਮ ਕਿੰਨੇ ਕਰਨਾ ਮੈਨੂੰ ਦੱਸੋ। ਤਾਂ ਜਿਹੜੇ ਇੰਤਜ਼ਾਮੀਆ ਲੋਕ ਸੀਗੇ, ਉਹਨਾਂ ਨੇ ਸਮਝਾਇਆ ਬੁਝਾਇਆ ਕਿ ਕੋਈ ਗੱਲ ਨਹੀਂ ਹੈ ਜੀ, ਕੋਈ ਗੱਲ ਨਹੀਂ ਹੈ, ਚਲੋ ਛੱਡੋ ਖਹਿੜਾ। ਪਰ ਦੱਸਦੇ ਆ ਕਿ ਇਹ ਬੀਬੀ ਉੱਥੋਂ ਪ੍ਰੋਗਰਾਮ ਛੱਡ ਕੇ ਚਲੇ ਗਈ। ਮੀਡੀਆ ਦਾਵਾ ਕਰਦਾ ਹੈ ਕਿ ਉਹਦੇ ਬੀਬੀ ਦੇ ਛੱਡ ਕੇ ਚਲੇ ਜਾਣ ਤੋਂ ਬਾਅਦ ਫਿਰ ਮਨਾ ਕੇ ਲਿਆਂਦਾ ਗਿਆ। ਪਰ ਜਦੋਂ ਡਿਨਰ ਚੱਲ ਰਿਹਾ ਸੀਗਾ, ਜਦੋਂ ਰਾਤ ਦੇ ਖਾਣੇ ਦਾ ਮਾਹੌਲ ਬਣਿਆ, ਤੇ ਬੀਬੀ ਨੇ ਦੱਸਦੇ ਆ ਕਿ DC ਜਿਹੜੀ ਕਿ ਖੁਦ ਬੀਬੀ ਆ ਜੀ, ਉਸ ਬੀਬੀ ਨੂੰ ਖਾਸਾ ਝਿੜਕਿਆ। ਜਦੋਂ ਝਿੜਕਬਾਜ਼ੀ ਹੋਈ ਆ, ਕੁਝ ਮੀਡੀਆ ਰਿਪੋਰਟਾਂ ਇਹ ਕਹਿੰਦੀਆਂ ਨੇ ਕਿ ਜਿਹੜੀ DC ਸਾਹਿਬਾ ਹੈ ਉਹ ਰੋਂਦੀ ਬਾਹਰ ਨਿਕਲ ਕੇ ਚਲੇ ਗਈ। ਇਹ ਬਹੁਤ ਵੱਡੀ ਗੱਲ ਹੈ। ਹਾਲਾਂਕਿ ਮੀਡੀਆ ਰਿਪੋਰਟਾਂ ਦੇ ਵਿੱਚ ਮੈਂ ਜਿੰਨਾ ਕੁ ਅੱਜ ਪੜ੍ਹਿਆ, ਕਿਤੋਂ ਵੀ ਵਰਜ਼ਨ ਕਿਤੇ ਆਇਆ ਨਹੀਂ ਸੀਗਾ, ਨਾ ਤਾਂ ਸੇਖੋ ਸਾਹਿਬ ਦਾ ਤੇ ਨਾ ਉਹਨਾਂ ਦੀ ਸੁਪਤਨੀ ਬੇਅੰਤ ਕੌਰ ਜੀ ਦਾ।
ਜੇ ਉਹ ਆਇਆ ਤੇ ਅਸੀਂ ਜ਼ਰੂਰ ਉਹਨੂੰ ਅਪਡੇਟ ਕਰ ਦੇਵਾਂਗੇ, ਅਗਲੇ ਵੀਕ ਕਰ ਦੇਵਾਂਗੇ। ਪਰ ਗੱਲ ਇਹ ਆ ਕਿ ਦੇਖੋ ਹੁਣ ਮੀਡੀਆ ਰਿਪੋਰਟਾਂ ਸਾਰੀਆਂ ਇਹੋ ਕਹਿ ਰਹੀਆਂ ਕਿ ਨਾਲ 10 ਇਹ ਵੀ ਰਹੀਆਂ ਨੇ ਕਿ ਚੇਤਨ ਸਿੰਘ ਜੌੜਾ ਮਾਜਰਾ, ਇਹ ਸਾਰੇ ਗੁਰਦਿੱਤ ਸਿੰਘ ਸੇਖੋਂ, ਜਿਹੜੇ ਹੋਰ ਸੀਗੇ ਆਮ ਆਦਮੀ ਪਾਰਟੀ ਦੇ ਵਰਕਰ, ਇਹ ਸਾਰੇ ਵੀ ਉੱਥੇ ਹੈਗੇ ਸਨ, ਠੀਕ ਹੈ, ਉੱਥੇ ਮੌਜੂਦ ਸੀਗੇ। ਮੀਡੀਆ ਰਿਪੋਰਟਾਂ ਇੱਥੋਂ ਤੱਕ ਪੁਖਤਾ ਨੇ ਕਿ ਇਹ ਸਾਰੇ ਉੱਥੇ ਮੌਜੂਦ ਸੀਗੇ ਜਦੋਂ ਇਹ ਸਾਰਾ ਕੁਝ ਹੋਇਆ। ਤੇ ਵੈਸੇ ਤੁਹਾਨੂੰ ਪਤਾ ਹੀ ਹੈ ਕਿ ਫਰੀਦਕੋਟ ਦੇ ਵਿੱਚੋਂ ਹੀ ਵੀਸੀ ਵਾਲਾ ਮਸਲਾ ਨਿਕਲਿਆ ਸੀਗਾ। ਹਾਂਜੀ, ਤਾਂ ਬਹਰਹਾਲ ਦੇਖੋ ਇਹਨਾਂ ਨੂੰ ਇਹ ਸਮਝਣਾ ਪਵੇਗਾ ਕਿ ਤੁਸੀਂ ਇਸ ਤਰ੍ਹਾਂ ਕਰਕੇ, ਪਹਿਲੀ ਗੱਲ ਇਹ ਆ ਕਿ ਇਹਨਾਂ ਦਾ ਪਰਿਵਾਰਵਾਦ ਦਾ ਵੇਖੋ ਕੰਮ ਕਿਦਾਂ ਚੱਲ ਪਿਆ। ਚਲੋ ਹੋਇਆ ਕਿ ਵਿਧਾਇਕ ਆ, ਮੰਤਰੀ ਆ, ਉਹਦੀ ਵਾਈਫ ਆ, ਉਹਦੇ ਬੱਚੇ ਆ, ਕਿਤੇ ਜਾਣਗੇ, ਪਰ ਤੁਸੀਂ ਨਾਲ ਹੋਰ ਆਪਦਾ ਲਾਣਾ ਬਾਣਾ ਜੋੜ ਲੈਂਦੇ ਹੋ। ਆ ਇੱਥੇ ਜਿਹੜਾ ਮੰਤਰੀ ਜੀ ਦੇ ਰੌਲਾ ਪਿਆ ਪਿੱਛੇ ਜੇ ਆਡੀਓ ਵਾਇਰਲ ਹੋਈ ਸੀ ਸਰਾਰੀ, ਉਹਦੀ ਲੜਕੀ ਦੇ ਨਾਲ 5 ਗਨਮੈਨ ਨੇ, ਦੱਸੋ। ਉਹਦੀ ਲੜਕੀ ਸਾਰੇ ਕੰਮਕਾਰ ਕਰਦੀ ਫਿਰਦੀ, ਆਪ ਤੇ ਚੰਡੀਗੜ੍ਹ ਬੈਠਾ ਹੁੰਦਾ। ਤੋਂ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਪੁੱਛੋ ਮੰਡੀ ਦੀ ਇੱਕ ਦਿਨ ਅਸੀਂ ਕੀਤੀ ਵੀ ਸੀ ਖਬਰ ਜੀ, ਮਤਲਬ ਕਿ ਕਿਸ ਤਰੀਕੇ ਦੇ ਨਾਲ ਵਿਧਾਇਕ ਦਾ ਮੁੰਡਾ ਖੁਦ ਟਰੱਕ ਕਮੇਟੀ, ਕਿੱਡੀ ਕੁ ਵੱਡੀ ਗੱਲ ਹੁੰਦੀ ਹੈ, ਟਰੱਕ ਕਮੇਟੀ ਕਿਤੇ ਹੈਗੀ ਆ ਵੀ UN ਦੀ ਸਿਕਿਉਰਿਟੀ ਕਾਉਂਸਲ ਦੀ ਕੋਈ ਮੈਂਬਰ ਹੀ ਹੈਗੀ ਆ, ਉਹ ਉਹਦੇ ਚ ਵੜਿਆ ਬੈਠਾ ਹੈ। ਇੱਥੇ ਮਤਲਬ ਕਿ ਹੇਠਲੇ ਪੱਧਰ ਤੇ ਉਹੀਓ ਕੁਛ ਆ ਜਿਵੇਂ ਆਪਾਂ ਉਦੋਂ ਜਥੇਦਾਰੀ ਸਿਸਟਮ ਚ ਕਹਿੰਦੇ ਹੁੰਦੇ ਸੀ ਕਿ ਜਥੇਦਾਰ ਆ ਤੇ ਨਾਲ ਜਥੇਦਾਰ ਦੇ ਹੇਠਾਂ ਕੋਈ ਜਥੇਮਾਰ ਕੰਮ ਕਰਦਾ, ਕੋਈ ਹਲਕਾ ਇੰਚਾਰਜ ਆ ਤੇ ਕੋਈ ਉਹਦੇ ਤੋਂ ਥੋੜਾ ਜਿਹਾ ਹਲਕਾ ਜਿਹਾ ਇੰਚਾਰਜ ਆ। ਤਾਂ ਉਸ ਸਿਸਟਮ ਨੂੰ ਤੁਸੀਂ ਰੱਦ ਕਰਕੇ, ਉਸ ਸਿਸਟਮ ਨੂੰ ਨਿੰਦ ਕਰਕੇ ਤੁਸੀਂ ਇੱਥੋਂ ਤੱਕ ਪਹੁੰਚੇ ਹੋ, ਤਾਂ ਉਸ ਸਿਸਟਮ ਦੇ ਵਿੱਚ ਤੁਸੀਂ ਰਚ ਰਹੇ ਹੋ, ਰਮ ਰਹੇ ਹੋ, ਤਾਂ ਤੁਹਾਨੂੰ ਦੇਖਣਾ ਪਏਗਾ। ਦੇਖੋ ਹੁਣ ਉਹਨਾਂ ਦਾ ਪੱਖ ਨਹੀਂ ਆਇਆ, ਅਸੀਂ ਫੇਰ ਰਿਪੀਟ ਕਰ ਦਿੰਦੇ ਹਾਂ, ਜੇ ਪੱਖ ਉਹਨਾਂ ਦਾ ਆਇਆ ਤਾਂ ਅਸੀਂ ਜ਼ਰੂਰ ਦੱਸਾਂਗੇ। ਪਰੰਤੂ ਗੱਲ ਇਹ ਆ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਖਬਰਾਂ ਬਣ ਰਹੀਆਂ ਨੇ, ਕਿਉਂ ਬਣ ਰਹੀਆਂ ਨੇ, ਕਿਤੇ ਤਾਂ ਕੋਈ ਗੜਬੜ ਹੈਗੀ ਆ ਨਾ। ਸੋ ਇਹਨਾਂ ਨੂੰ ਵੇਖਣਾ ਪਏਗਾ, ਵਿਚਾਰਨਾ ਪਵੇਗਾ, ਨਹੀਂ ਤਾਂ ਹੇਠਾਂ ਸਥਿਤੀ ਤੁਹਾਡੇ ਸਾਹਮਣੇ ਹੀ ਹੈ ਕਿ ਬਹੁਤ ਹੀ ਗੁੰਝਲਦਾਰ ਹੋ ਰਹੀ ਹੈ। ਔਰ ਇੱਥੋਂ ਤੱਕ ਹਿਸਾਬ ਲਾ ਲਓ ਕਿ ਉਹ ਜਿਹੜਾ ਪੁਲਿਸ ਅਫਸਰ ਤੇ ਵਿਧਾਇਕ ਵਾਲਾ ਝਗੜਾ ਹੈ, ਉਹਦੇ ਵਿੱਚ ਖੁਦ ਵਿਧਾਇਕ ਨੂੰ ਮਾਫੀ ਮੰਗਣੀ ਪਈ ਆ, ਜਿਹੜੀਆਂ ਬੀਬੀਆਂ ਹੁੰਦੀਆਂ ਨੇ ਰਾਤ ਨੂੰ ਮੈਡੀਕਲ ਡਿਊਟੀ ਤੇ ਹੁੰਦੀਆਂ, ਹਾਂਜੀ, ਮੈਡੀਕਲ ਆਫੀਸਰ ਲਾ ਲਓ, ਉਹ ਇੱਕ ਦੂਜੇ ਵਿਧਾਇਕ ਦਾ ਭਰਾ ਅੰਗਰਾਲ ਦਾ ਭਰਾ ਜਿਹੜਾ, ਉਹ ਜਾ ਕੇ ਬਦਤਮੀਜ਼ੀ ਕਰਦਾ ਰਿਹਾ, ਮੈਂ ਤੁਹਾਨੂੰ ਸਸਪੈਂਡ ਕਰਾ ਦੂੰ, ਉਹ ਕਰ ਦੂੰ। ਤੁਸੀਂ ਵੇਖੋ ਕਿ ਵਿਧਾਇਕ ਦਾ ਭਰਾ ਕੌਣ ਹੁੰਦਾ ਜਾ ਕੇ ਸਸਪੈਂਡ ਕਰਾਉਣ ਵਾਲਾ, ਕਿਸੇ ਨੂੰ ਦਾਬੇ ਮਾਰਨ ਵਾਲਾ। ਇਹ ਨਵਾਂ ਹੀ ਕੰਮ ਚੱਲ ਪਿਆ, ਵਿਧਾਇਕ ਦਾ ਭਰਾ ਹੈ, ਵਿਧਾਇਕ ਦੀ ਲੜਕੀ ਆ, ਵਿਧਾਇਕ ਦਾ ਫੁੱਫੜ ਆ, ਵਿਧਾਇਕ ਦਾ ਮਾਸੜ ਆ। ਯਾਰ ਏਦਾਂ ਤੇ ਬਹੁਤ ਨੇ। ਚੁਣਿਆ ਤੁਹਾਨੂੰ ਹੁੰਦਾ ਹੈ ਕਿ ਤੁਹਾਡੇ ਚਾਚੇ ਤਾਇਆਂ ਨੂੰ ਚੁਣਿਆ ਹੁੰਦਾ, ਤੇ ਜੇ ਆਹੀ ਰਹਿਣਾ, ਉਹ ਫਿਰ ਲੋਕੀ ਤੇ ਕਹਿਣਗੇ ਕਿ ਮੋਈ ਰੀਝਾਂ ਨਾਲ ਤੇ ਦੱਬੀ ਦਲੀਜਾਂ ਨਾਲ, ਕਿ ਲੋਕ ਤੇ ਕੁਝ ਹੋਰ ਸੋਚ ਕੇ ਤੁਹਾਨੂੰ ਚੁਣ ਕੇ ਲਿਆਂਦੇ ਸਨ, ਉਹਨਾਂ ਨੇ ਤੇ ਤੁਸੀਂ ਚੁਣ ਕੇ ਚੰਨ ਚੜਾ ਰਹੇ ਹੋ। ਸੋ ਇਹ ਵੀ ਖਬਰ ਅੱਜ ਦੇ ਦਿਨ ਕਾਫੀ ਚਰਚਿਤ ਰਹੀ ਹੈ। ਜੀ ਜੀ ਜੀ। ਅਗਲੀ ਗੱਲ ਕਰਦੇ ਜਾਈਏ, ਭਾਜਪਾ ਵੀ ਕਹਿੰਦਾ ਹੈ ਵੀ ਆਪਰੇਸ਼ਨ ਲੋਟਸ ਨੂੰ ਮੁੱਦਾ ਬਣਾਉਣ ਦੇ ਰੌਹ ਦੇ ਵਿੱਚ ਆ, ਇਹ ਕਦੇ ਮੁੱਦੇ 'ਚ ਵਾਕਿਆ ਹੀ ਨਾ ਲੱਭ ਕੇ ਲੈ ਜਾਣ ਲੋਕ। ਨਹੀਂ, ਐਸਾ ਨਹੀਂ ਹੈ। ਪੰਜਾਬ ਦੇ ਵਿੱਚ ਇਹਨਾਂ ਦੀ ਸੂਰਤ-ਹਾਲ ਥੋੜੀ ਜੀ ਜਿੱਦਾਂ ਕਹ ਲਓ ਕਿ ਹੋਰ ਕਿਸਮ ਦੀ ਹੈ। ਅਦਰਵਾਈਜ਼ ਕਰ ਦਿੰਦੇ, ਤਾਂ ਕੰਮ ਕਰਨ ਨੂੰ ਤਾਂ ਕਰ ਦਿੰਦੇ। ਆਪਰੇਸ਼ਨ ਤਾਂ ਜਿੱਤਨ ਇਹਨਾਂ ਨੇ ਕੀਤਾ ਉਹ ਸੁੰਨ ਕਰ ਦਿੰਦੇ ਹੁੰਦੇ ਆ, ਜਿਵੇਂ ਮਰੀਜ਼ ਨੂੰ ਸੁੰਨ ਕੀਤਾ, ਉਹਦੀ ਲੱਤ ਦਾ ਆਪਰੇਸ਼ਨ ਹੋ ਰਿਹਾ, ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਹੁੰਦਾ ਕਿ ਹੇਠਲੇ ਧੜ 'ਚ ਕੀ ਹੋ ਰਿਹਾ। ਉਦਾਂ ਹੀ ਹੈ ਇਹ, ਜਦੋਂ ਆਪਰੇਸ਼ਨ ਕਰਦੇ ਆ ਬਿਲਕੁਲ ਸੁੰਨ ਮਸੁੰਨ ਕਰ ਦਿੰਦੇ ਆ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ, ਪਾਰਟੀ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਇਹਨਾਂ ਨੇ ਆਪਰੇਸ਼ਨ ਕਰਕੇ ਕਹਿ ਦੇਣਾ ਕਿ ਲੈ ਆਪਰੇਸ਼ਨ ਤੇਰਾ ਹੋ ਗਿਆ, ਹੁਣ ਤੂੰ ਘਰੇ ਜਾ ਸਕਦਾ ਹੈ। ਮਤਲਬ ਕਿ ਹੁਣ ਤੂੰ ਸਰਕਾਰੀ ਕੋਠੀ ਖਾਲੀ ਕਰਕੇ ਘਰ ਨੂੰ ਜਾ ਸਕਦਾ। ਆਪਰੇਸ਼ਨ ਲੋਟਸ ਦੇ ਤੇ ਪੂਰੇ ਡਾਕਟਰ ਨੇ, ਕਹਿੰਦੇ ਨਾ ਡਾਕਟਰ ਵਹਿਮਾ ਦਾ, ਤਾਂ ਇਹ ਡਾਕਟਰ ਇਸ ਮਾਮਲੇ ਦੇ ਵਿੱਚ ਹੈਗੇ ਨੇ, ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਪੰਜਾਬ ਦੇ ਵਿੱਚ ਸੂਰਤ-ਹਾਲ ਇੱਕ ਵੱਖਰੀ ਹੈ। ਇੱਥੇ 92 ਬੰਦੇ ਨੇ, ਮਤਲਬ ਕਿ ਜਿੰਨੀ ਮੈਜੋਰਿਟੀ ਚਾਹੀਦੀ ਹੈ ਸਰਕਾਰ ਬਣਾਉਣ ਵਾਸਤੇ, ਉਹ ਤੋਂ ਵੀ 1 ਗੁਣਾ ਵਧੇਰੇ 60 ਚਾਹੀਦੇ ਆ, 59 ਚਾਹੀਦੇ ਆ। ਹਿਸਾਬ ਲਾ ਲਓ ਕਿ ਉਹ ਤੋਂ ਵੀ 1 ਗੁਣਾ ਜ਼ਿਆਦਾ ਆ। ਤਾਂ ਲੱਗਦਾ ਕਿ ਇੱਥੇ ਤਾਂ ਕਾਫੀ ਮੁਸ਼ਕਲ ਹੈ। ਤਾਂ ਹੁਣ ਇਸ ਮਾਮਲੇ 'ਚ ਵੇਖੋ, ਕੱਲ ਇਹ ਗਏ ਸੀਗੇ ਅਮਰਿੰਦਰ ਸਿੰਘ ਦੇ ਘਰੇ। ਅਮਰਿੰਦਰ ਸਿੰਘ ਨੇ ਵੀ ਟੀ-ਸ਼ਰਟ ਪਾ ਰੱਖੀ ਹੈ, ਲੋਅਰ ਪਾ ਰੱਖੀ ਹੈ, ਬੜੇ ਰਿਲੈਕਸ ਮੋਡ ਦੇ ਵਿੱਚ ਨਜ਼ਰ ਆ ਰਹੇ ਆ।
ਪਰ ਹੁਣ ਕਿਤੇ ਨਾ ਕਿਤੇ ਇਸ ਗੱਲ ਦੇ ਚਰਚੇ ਆ ਕਿ ਭਾਜਪਾ ਇਹਨਾਂ ਨੂੰ ਸਸਤੇ 'ਚ ਛੱਡਣਾ ਨਹੀਂ ਚਾਹੁੰਦੀ। ਸਸਤੇ 'ਚ ਛੱਡਣ ਤੋਂ ਭਾਵ ਇਹ ਆ ਕਿ ਜਿਸ ਤਰ੍ਹਾਂ ਇੱਕ ਮੁੱਦਾ ਬਣਾਉਣਾ ਚਾਹੁੰਦੇ ਆ 27 ਨੂੰ, ਤੁਹਾਨੂੰ ਪਤਾ ਇਹਨਾਂ ਨੇ ਫੇਰ ਰੱਖ ਲਿਆ ਆਪਣਾ ਇਜਲਾਸ। ਕਮਾਲ ਦੀ ਗੱਲ ਇਹ ਹੋਈ ਹੈ ਕਿ ਗਵਰਨਰ ਨੇ ਇਹਨਾਂ ਦੇ ਕੋਲੋਂ ਇਸ ਗੱਲ ਦੀ ਤਫਸੀਲ ਮੰਗ ਲਈ ਆ ਕਿ ਤੁਸੀਂ ਉੱਥੇ ਕਰਨਾ ਕੀ ਜੇ, ਤੁਸੀਂ ਉੱਥੇ ਕਰਨਾ ਕੀ ਆ, ਮਤਲਬ ਕਿ ਤੁਸੀਂ ਉਸ ਸਦਨ ਦੇ ਇਜਲਾਸ ਦੇ ਵਿੱਚ ਬਿਜ਼ਨਸ ਕੀ ਲਿਆਓਗੇ। ਬਿਜ਼ਨਸ ਤੋਂ ਭਾਵ ਕਿ ਕੰਮ ਕਰ ਕੀ ਹੈ, ਤੁਹਾਡਾ ਏਜੰਡਾ ਕੀ ਹੈ। ਤਾਂ ਭਗਵੰਤ ਮਾਨ ਹੋਰਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਕਿ ਕੱਲ ਨੂੰ ਤੁਸੀਂ ਤੇ ਕਹੋਗੇ ਕਿ ਸਾਨੂੰ ਭਾਸ਼ਣ ਵੀ ਲਿਖ ਕੇ ਦਿਓ ਪਹਿਲਾਂ ਕਿ ਹਾਂ ਵੀ ਭਾਸ਼ਣ ਉੱਥੇ ਕੀ ਕੀਤੇ ਜਾਣਗੇ। ਇਹ ਆਪਣੀ ਥਾਂ ਤੇ ਇੱਕ ਵੱਡਾ ਤੇ ਵਾਜਬ ਸਵਾਲ ਹੈਗਾ। ਪਰ ਹੁਣ ਇਸ ਮਾਮਲੇ ਦੇ ਵਿੱਚ ਜਦੋਂ ਟਸਲ ਤੁਸੀਂ ਵਧਾ ਹੀ ਲਈ ਆ, ਹੁਣ ਬਹੁਤ ਜ਼ਿਆਦਾ ਵੱਧ ਗਈ ਹੈ, ਤਾਂ ਜਿੰਨੀਆਂ ਪਾਵਰਾਂ ਉਹਨਾਂ ਦੇ ਕੋਲ ਹੈ ਉਹ ਇਸਤੇਮਾਲ ਕਰਨਗੇ, ਜੋ ਤੁਹਾਡੇ ਕੋਲ ਹੈ ਤੁਸੀਂ ਇਸਤੇਮਾਲ ਕਰੋਗੇ। ਤਾਂ ਗੱਲ ਤੇ ਉਹੀ ਫੇਰ ਕਹਿ ਲਓ ਕਿ ਇੱਟ ਖੜਕੇ ਵਾਲੀ ਚੱਲ ਪਈ ਆ। ਹੁਣ ਭਾਜਪਾ ਚਾਹੁੰਦੀ ਹੈ ਕਿ ਬਈ ਇਸ ਇੱਟ ਖੜਕੇ ਦੇ ਵਿੱਚ ਅਸੀਂ ਵੀ ਕੁਝ ਨਾ ਕੁਝ ਕਰੀਏ। ਮਤਲਬ ਕਿ ਇੱਕ ਤੇ ਇਹ ਹੈ ਕਿ ਸੀਐਮ ਹਾਊਸ ਦਾ ਜਿਵੇਂ ਘਰਾਓ ਦਾ ਅੱਗੇ ਵੀ ਇੱਕ ਪ੍ਰੋਗਰਾਮ ਦਿੱਤਾ ਸੀ ਨਾ ਕਿ ਉਹ ਘਰਾਓ ਕਰੀਏ। ਫਿਰ ਦੂਸਰਾ ਹੈ ਕਿ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਲਿਖੇ ਜਾਣ। ਉਹਦੇ ਚ ਕੀ ਹੋਏਗਾ ਕਿ ਇੱਕ ਤਾਂ ਜਿਹੜਾ ਇਹਨਾਂ ਦਾ ਕੈਡਰ ਹੈ ਉਹ ਦੁਬਾਰਾ ਸਰਗਰਮ ਹੋ ਜਾਏਗਾ। ਕਿਸਾਨੀ ਅੰਦੋਲਨ ਤੋਂ ਬਾਅਦ, ਇਲੈਕਸ਼ਨ ਤੋਂ ਬਾਅਦ ਉਹ ਥੋੜਾ ਸੁਸਤ ਹੈ। ਦੂਜੀ ਗੱਲ ਹੈ ਕਿ ਅਮਰਿੰਦਰ ਸਿੰਘ ਦੇ ਨਾਲ ਕੱਲ ਇਹਨਾਂ ਦੇ ਆਲਾ ਜਿਹੜੇ ਹੈਗੇ ਆ ਲੀਡਰ, ਉਹਨਾਂ ਨੇ ਮੁਲਾਕਾਤ ਕਰਕੇ ਸਾਰੀ ਵਿਉਂਤ ਬਣਾਈ ਆ। ਦੱਸਦੇ ਆ ਕਿ ਅਮਰਿੰਦਰ ਸਿੰਘ ਨੇ ਆਖਿਆ ਕਿ ਮੈਂ ਤਿਆਰ ਆ, ਮੇਰੀ ਟੀਮ ਤਿਆਰ ਆ, ਤੁਸੀਂ ਜਿਹੜੀ ਵੀ ਜ਼ਿੰਮੇਵਾਰੀ ਲਾਉਣੀ ਆ ਤੇ ਆਪਾਂ ਉਸ ਜ਼ਿੰਮੇਵਾਰੀ ਵਾਸਤੇ ਬਿਲਕੁਲ ਐਨ ਗੱਲ ਟਿਕਾਣੇ ਲਾ ਦੇਾਂਗੇ। ਤਾਂ ਹੁਣ ਦੇਖਣਾ ਇਹ ਹੋਏਗਾ ਕਿ ਜਿਹੜਾ ਆਪਰੇਸ਼ਨ ਲੋਟਸ, ਉਹ ਕਹਿੰਦੇ ਆ ਕਿ ਆਪਰੇਸ਼ਨ ਲੋਟਸ ਸਾਡੇ ਵਿਰੁੱਧ ਹੋਇਆ, ਇਹ ਕਹਿੰਦੇ ਕਿ ਨਹੀਂ ਆਪਰੇਸ਼ਨ ਲੋਟਸ ਨੂੰ ਇਸਤੇਮਾਲ ਕਰ ਰਹੇ ਆ, ਕਿ ਇਹ ਦੋਨਾਂ ਪਾਰਟੀਆਂ ਦੀ ਕਸ਼ਮਕਸ਼ ਦੇ ਵਿੱਚ ਕਿੱਧਰ ਜਾਏਗਾ। ਦੇਖੋ ਗੱਲ ਕੀ ਆ, ਮੈਂ ਹਮੇਸ਼ਾ ਕਹਿੰਦਾ ਸੀਗਾ ਕਿ ਸਿਮਰਨਜੀਤ ਸਿੰਘ ਮਾਨ ਦੀ ਸੰਭਾਵਨਾ ਹੈ ਕਿ ਉਹ ਮੁੱਖ ਵਿਰੋਧੀ ਧਿਰ ਬਣ ਸਕਦੇ ਸੀ, ਪਰ ਤੁਹਾਨੂੰ ਪਤਾ ਕੁਝ ਬਿਆਨਾਤ, ਕੁਝ ਵਿਵਾਦ, ਕੁਝ ਗੱਲਾਂ ਬਾਤਾਂ ਉਹ ਥੋੜਾ ਜਿਹਾ ਹੁਣ ਪਿੱਛੇ ਨਜ਼ਰ ਆਉਂਦੇ ਨੇ, ਥੋੜਾ ਜਿਹਾ ਪਿੱਛੇ ਚਲੇ ਗਏ। ਪਰੰਤੂ ਸੰਭਾਵਨਾ ਰਹਿੰਦੀ ਹੈ ਕਿ ਮੈਨੂੰ ਇਹ ਸੀ ਕਿ ਸ਼ਾਇਦ ਪੰਥਕ ਰਾਜਨੀਤੀ ਜਾਂ ਕਹਿ ਲਓ ਕਿ ਬੜੀ ਗੂੜੇ ਰੰਗ ਦੀ ਪੰਥਕ ਰਾਜਨੀਤੀ ਜਿਹੜੀ ਹੈ ਉਹ ਸ਼ਾਇਦ ਉਹਦਾ ਉਭਾਰ ਹੋਏਗਾ। ਪਰ ਤੁਹਾਨੂੰ ਪਤਾ ਸਿਮਰਨਜੀਤ ਸਿੰਘ ਮਾਨ ਆਪਣੇ ਹਿਸਾਬ ਨਾਲ ਚੱਲਦੇ ਆ, ਤਾਂ ਉਹ ਥੋੜਾ ਜਿਹਾ ਹੁਣ ਉਸ ਚੀਜ਼ ਨੂੰ ਜੇ ਤੁਸੀਂ ਇਸ ਲਿਹਾਜ਼ ਨਾਲ ਵੇਖੋਗੇ ਤਾਂ ਕਿਤੇ ਨਾ ਕਿਤੇ ਹੁਣ ਇਸ ਗੱਲ ਦੀ ਵੀ ਦੌੜ ਲੱਗਦੀ ਨਜ਼ਰ ਆ ਰਹੀ ਹੈ ਕਿ ਭਾਜਪਾ ਚਾਹੁੰਦੀ ਹੈ ਕਿ ਅਸੀਂ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਚ ਆ ਜਾਈਏ। ਨਾਂ ਤਾਂ ਲੱਗਾ ਹੀ ਲੱਗਾ, ਭਾਜਪਾ ਦਾ ਨਾਂ ਤੇ ਵੱਜਣ ਹੀ ਡਿਆ ਹੈ ਜ਼ੁਬਾਨ ਤੇ। ਤਾਂ ਹੁਣ ਕਿਉਂ ਨਾ ਆਪਾਂ ਇਸ ਮਾਮਲੇ ਦੇ ਵਿੱਚ ਇਹਨੂੰ, ਜਿਵੇਂ ਉਹਨਾਂ ਨੇ ਸਾਡੀ ਕਮਜ਼ੋਰੀ ਨੂੰ ਕੈਸ਼ ਕਰਨ ਦਾ ਯਤਨ ਕੀਤਾ ਜਾਂ ਸਾਡੀ ਬਦਨਾਮੀ ਨੂੰ ਕੈਸ਼ ਕਰਨ ਦਾ ਯਤਨ ਕੀਤਾ, ਅਸੀਂ ਇਸ ਵਾਕਿਆ ਨੂੰ ਹੁਣ ਕੈਸ਼ ਕਰੀਏ। ਤਾਂ ਭਾਜਪਾ ਇਹ ਤਾਣ ਲਾਏਗੀ ਕਿ ਘੱਟੋ ਘੱਟ ਅਸੀਂ ਵਿਰੋਧੀ ਧਿਰ ਵਜੋਂ ਜਾਣੇ ਜਾਈਏ, ਕਿਉਂਕਿ ਦੇਖੋ ਕਾਂਗਰਸ ਜਾਂ ਅਕਾਲੀ ਉਹ ਤਾਂ ਹੈਗੇ ਨੇ ਕਿ ਅਸੀਂ ਮੁੱਖ ਵਿਰੋਧੀ ਭੂਮਿਕਾ ਚ ਆ ਜਾਈਏ। ਤਾਂ ਉਹਦੇ ਨਾਲ ਕੀ ਹੁੰਦਾ ਕਿ ਫਿਰ ਨੋਟਿਸ ਹੋ ਜਾਂਦਾ ਬੰਦਾ ਕਿ ਹਾਂ, ਨਹੀਂ ਤਾਂ ਅਗਲਾ ਕਹਿੰਦਾ ਨਾ 3 ਚੋਂ, ਨਾ 13 ਚੋਂ, ਨਾ ਪਲੇਰਾ ਚੋਂ, ਨਾ ਸਪੇਰਾ ਚੋਂ, ਨਾ ਟੋਕਰੀ ਚੋਂ, ਨਾ ਬੇਰਾ ਚੋਂ। ਤਾਂ ਕੁਝ ਐਸਾ ਮਾਹੌਲ ਸੀ। ਸੋ ਭਾਜਪਾ ਇਸੇ ਕਰਕੇ ਇਹ ਸਾਰੀਆਂ ਵਿਉਂਤਾਂ ਜਿਹੜੀਆਂ ਉਹ ਗੁੰਦ ਰਹੀ ਹੈ। ਜੀ ਜੀ ਜੀ। ਅਗਲੀ ਗੱਲ ਕਰਦੇ ਜਾਈਏ, ਕਹਿੰਦੇ ਨਗਦ ਵੱਲੋਂ ਪੰਜਾਬ ਨੂੰ ਐਨਜੀਟੀ ਆਈ ਥਿੰਕ ਜਿਹੜੇ ਆ ਉਹ ਵੱਲੋਂ ਲਾਏ ਗਏ ਆ ਵੱਡੇ ਜੁਰਮਾਨੇ। ਮਾਮਲਾ ਕਹਿੰਦੇ ਵੀ ਹੁਣ ਇਹ ਭਖਣ ਲੱਗਾ ਆ। ਹਾਂਜੀ ਬਿਲਕੁਲ। ਐਨਜੀਟੀ ਵੱਲੋਂ ਜਿਹੜੇ ਇਹ ਜੁਰਮਾਨੇ ਲਾਏ ਗਏ ਨੇ ਪੰਜਾਬ ਤੇ, ਉਹਦਾ ਮਸਲਾ ਭਖੇਗਾ ਹੀ ਭਖੇਗਾ, ਕਿਉਂਕਿ ਵੇਖੋ ਇਹਦੇ ਵਿੱਚ ਹੁਣ 2000 ਕਰੋੜ ਦੀ ਰਕਮ ਹੈ। ਮੈਂ ਤੇ ਅੱਗੇ ਹੱਸਣ ਡਿਆ ਸੀ, ਮੈਂ ਕਿਹਾ ਕਿਤੇ ਸਾਨੂੰ ਲੋਨ ਵੀ ਨਹੀਂ ਦੇਣਾ ਸੀ ਤੇ ਵਰਲਡ ਬੈਂਕ ਵੀ ਲੈ ਲਿਆ। ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਹੁੰਦੇ ਆ ਨਾ, ਜਿਹੜਾ ਮੇਰੇ ਵਰਗਾ ਮਲੰਗ ਹੋ ਜਾਏ ਤੇ ਉਹ ਕਹਿੰਦਾ ਹੁੰਦਾ ਕਿ ਮੈਂ ਤੇ ਉਹ ਸਾਰਿਆਂ ਨੂੰ ਠੱਗ ਕੇ ਖਾ ਲਿਆ, ਹੁਣ ਮੈਂ ਕਿੱਧਰ ਜਾਵਾਂ। ਐਸਾ ਕੋਈ ਵੀ ਸਗਾ ਨਹੀਂ ਜਿਸਕੋ ਹਮਨੇ ਠਗਾ ਨਹੀਂ। ਬਈ ਹੁਣ ਤੇ ਅਸੀਂ ਸਾਰਿਆਂ ਤੋਂ ਕਰਜ਼ਾ ਲੈ ਲਿਆ, ਹੁਣ ਕਿੱਧਰ ਨੂੰ ਜਾਈਏ। ਤੇ ਗੱਲ ਇਹ ਹੈ ਕਿ ਹੁਣ ਜਾਂ ਤੇ IMF ਦੇ ਵਿੱਚ ਚਲੇ ਜਾਈਏ ਕਿ ਹਾਂ ਬਈ ਸਾਨੂੰ ਤੁਸੀਂ ਦੇ ਦਿਓ, ਤੇ ਜਾਂ ਸਿੱਧਾ UN ਨੂੰ ਕਹੀਏ ਵੀ ਕੁਛ ਨਾ ਕੁਛ ਸਾਨੂੰ ਕਰੋ, ਵੀ ਤੁਸੀਂ ਕਰਕੇ ਦਿਓ, ਹੁਣ ਸਾਡਾ ਕੋਈ ਲਫ਼ਜ਼ਿਲਾ ਕੀ ਕਰੀਏ। NGT ਦਾ ਤਾਂ ਹੁਣ ਜੁਰਮਾਨਾ ਤਾਰਨਾ, ਤੇ ਨਹੀਂ ਤੇ ਚਾਈਨਾ ਬੜੇ ਲੋਨ ਵੰਡਦਾ ਹੈ,
ਤੇ ਸਾਡੇ ਮੁੱਖ ਮੰਤਰੀ ਨੂੰ ਚਾਹੀਦਾ ਕਿ ਇੱਕ ਗੇੜਾ ਉਧਰ ਲਾਉਣ, ਫਿਰ ਹੋਰ ਕੀ ਆ। ਤੇ ਜਰਮਨ ਚੋਂ ਆਏ ਸਨ, ਹੁਣ ਉਧਰ ਚਲੇ ਜਾਣ, ਉਧਰ ਨਾਲੇ ਕਾਫੀ ਕੁਛ ਆ ਚਾਈਨਾ ਦੇ ਵਿੱਚ। ਖੈਰ ਹਾਲਾਤ ਇਹ ਬਣ ਗਏ ਆ ਕਿ 2000 ਕਰੋੜ ਦਾ ਇਸ ਵੇਲੇ ਧੱਫੜ ਤੇ ਪਿਆ ਹੀ ਆ, ਪਿੱਸੂ ਤੇ ਪਏ ਹੀ ਨੇ ਕਿ ਹੁਣ ਕੀ ਕਰੀਏ। ਪਰੰਤੂ ਇਹਦੇ 'ਚ ਇੱਕ ਚਰਚਾ ਲੋਕਾਂ ਦੀ ਜ਼ੁਬਾਨ ਤੇ ਬੜਾ ਚੱਲਿਆ ਕਿ ਯਾਰ ਇਹ ਸਾਰਾ ਕੁਝ ਕਿਉਂ ਚੱਲ ਰਿਹਾ। ਮੈਨੂੰ ਯਾਦ ਹੈ ਕਿ ਵੇਖੋ ਐਨਜੀਟੀ ਨੇ 50 ਕਰੋੜ ਦਾ ਜੁਰਮਾਨਾ ਲਾਇਆ ਸੀ ਜਦੋਂ ਸਤਲੁਜ ਦਰਿਆ ਦੇ ਵਿੱਚ ਚੱਡਾ ਵਾਲੀ ਜਿਹੜੀ ਉਹ ਫੈਕਟਰੀ ਹੈ, ਜਦੋਂ ਉਹਨਾਂ ਨੇ ਉਹਦੇ 'ਚ ਕੈਮੀਕਲ ਜਾਂ ਕੁਝ ਹੋਰ ਰਸਾਇਣ ਜਿਹੜੇ ਸੀਗੇ ਪਾ ਦਿੱਤੇ, ਮੱਛੀਆਂ ਮਰ ਗਈਆਂ। ਤਸਵੀਰਾਂ ਨੇ ਪੂਰੇ ਪੰਜਾਬ ਨੂੰ ਨਹੀਂ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ। ਹੋਰ ਉਹਦੇ ਵਿੱਚ ਜੋ ਜੀਵ ਜੰਤੂ ਸਨ ਮਰ ਗਏ। ਉਸ ਤੋਂ ਬਾਅਦ ਮਾਮਲਾ ਗਿਆ ਐਨਜੀਟੀ 'ਚ। ਉਸ ਟਾਈਮ ਵੀ ਅਮਰਿੰਦਰ ਸਿੰਘ ਦੀ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ ਲਾਇਆ ਗਿਆ ਸੀਗਾ। ਹੁਣ ਗੱਲ ਇਹ ਆ ਕਿ ਕਰੇ ਕਰਤਾਰਾ ਭਰੇ ਸ਼ਿੰਗਾਰਾ ਇਹ ਜਾਇਜ਼ ਨਹੀਂ ਹੈ। ਮਤਲਬ ਕਿ ਤੁਹਾਡੇ ਨੇੜਲੇ ਫੈਕਟਰੀ ਵਾਲੇ ਤੁਸੀਂ ਉਹਨਾਂ ਨੂੰ ਕੀਤਾ ਸੀਗਾ 3 ਕਰੋੜ ਦਾ ਜੁਰਮਾਨਾ, ਤੇ ਮੈਂ ਕਾਂਗਰਸੀਆਂ ਤੋਂ ਰਸੀਦ ਮੰਗਦਾ ਮਰ ਗਿਆ ਕਿ ਭਾਈ ਤੁਸੀਂ ਏਦਾਂ ਕਰੋ, ਰਸੀਦ ਦੇ ਦਿਓ ਜਦੋਂ ਚੱਡਾ ਫੈਕਟਰੀ ਨੇ ਜਾ ਕੇ ਉਹ 3-4 ਕਰੋੜ ਦਾ ਜਿਹੜਾ ਜੁਰਮਾਨਾ ਸੀ ਪੇ ਕੀਤਾ ਹੋਵੇ, ਦੇ ਦਿਓ। ਅੱਛਾ, ਕਰੀ ਕਿਸੇ ਨੇ ਤਾਂ ਭਰੀ ਕਿਸ ਨੇ 50 ਕਰੋੜ ਦਾ ਜੁਰਮਾਨਾ, ਕਿੱਧਰੋਂ ਜਾਏਗਾ? ਟੈਕਸ ਪੇਅਰ ਦੇ ਪੈਸੇ ਚੋਂ। ਮਤਲਬ ਕਿ ਲੋਕਾਂ ਦਾ ਹੀ ਪਾਣੀ, ਦਰਿਆਵਾਂ ਦੇ ਮਾਲਕ ਲੋਕ ਨੇ ਨਾ, ਲੋਕਾਂ ਦਾ ਹੀ ਪਾਣੀ ਪਲੀਤ ਹੋਇਆ, ਲੋਕਾਂ ਦੀ ਸਿਹਤ ਦੇ ਨਾਲ ਖੁੱਲਵਾੜ ਹੋਇਆ ਤੇ ਲੋਕਾਂ ਨੂੰ ਹੀ ਜੁਰਮਾਨਾ ਪੈ ਗਿਆ। ਤੇ ਅਮਰਿੰਦਰ ਸਿੰਘ ਨੂੰ ਕਿੰਨੇ ਉਹ ਤੇ ਆਪਣੇ ਸਾਰੇ ਕੰਮ ਕਰ ਨਿਬੇੜ ਕੇ ਤੇ ਪਿੱਛੋਂ ਤੋੜੀ ਨਿਕਲ ਕੇ ਬਹਿ ਕੇ। ਕਿਸੇ ਨੇ ਪੁੱਛਿਆ? ਅੱਛਾ, ਇਸ ਤਰ੍ਹਾਂ ਹੀ ਜਿਹੜੇ ਅਫਸਰ ਹੁੰਦੇ ਨੇ ਉਹ ਵੀ ਆਪਣੀ ਡਿਊਟੀ ਵਜਾ ਕੇ ਤੇ ਮੁੜ ਕੇ ਸਰਵਿਸ ਪੂਰੀ ਕਰਾ ਕੇ ਤੇ ਚਲੋ ਬਈ ਸਾਧੂ ਚੱਲਦੇ ਭਲੇ ਤੇ ਸਰਕਾਰ ਚੱਲਦੀ ਭਲੇ। ਵੀ ਗੱਲ ਇਹ ਆ ਕਿ ਹੁਣ ਲੋਕਾਂ ਨੇ ਇਸ ਗੱਲ ਤੇ ਥੋੜਾ ਜਿਹਾ ਤਵੱਜੋ ਦੇਣਾ ਸਟਾਰਟ ਕੀਤਾ ਕਿ ਭਾਈ ਜੇ ਇਹਨਾਂ ਦੀਆਂ ਊਣਤਾਈਆਂ ਨੇ, ਜੇ ਇਹਨਾਂ ਦੀਆਂ ਕਮਜ਼ੋਰੀਆਂ ਨੇ, ਦਰਅਸਲ ਜੁਰਮਾਨਾ ਪਿਆ ਕਿਉਂ? ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਜੋ ਵੇਸਟ ਮੈਨੇਜਮੈਂਟ ਪ੍ਰੋਜੈਕਟ ਹੁੰਦੇ ਤੁਹਾਡੇ ਉਹ ਤੁਸੀਂ ਲਾਓ ਜੀ। ਫਿਰ ਜਿਵੇਂ ਪਾਣੀ ਜੋ ਪ੍ਰਦੂਸ਼ਣ ਹੈ ਪਾਣੀ ਦਾ, ਉਹਨੂੰ ਚੈੱਕ ਕਰਨ ਵਾਸਤੇ ਜਿਵੇਂ ਸੈਂਸਰ ਵਗੈਰਾ ਉਪਕਰਨ ਵਗੈਰਾ ਤੁਸੀਂ ਉਹ ਲਾਉਣੇ। ਇਹਨਾਂ ਨੇ ਕੀ ਕੀਤਾ, 11 ਤੋਂ ਕੋਸ਼ਿਸ਼ ਕਰਦੇ ਪਏ। ਮੈਨੂੰ ਪਤਾ ਹੈ ਇਹ ਕੁਝ ਲੋਕ ਭੁੱਲ ਜਾਂਦੇ ਨੇ ਇਹਨਾਂ ਚੀਜ਼ਾਂ ਨੂੰ, ਉਦੋਂ ਵੀ ਇਹ ਚਰਚਾ ਸੀਗੀ। ਅੱਛਾ, ਸੋਲਿਡ ਵੇਸਟ ਪ੍ਰੋਜੈਕਟ ਜਿਹੜਾ ਇੱਕ ਪਟਿਆਲੇ 'ਚ 11 ਸਾਲ ਪਹਿਲਾਂ ਸਟਾਰਟ ਸ਼ੁਰੂ ਕੀਤਾ ਸੀ ਇਹਨਾਂ ਨੇ। ਹਿਸਾਬ ਲਾ ਲਓ 11 ਸਾਲਾਂ ਬਾਅਦ ਵੀ ਜਿੱਥੋਂ ਤੱਕ ਮੈਨੂੰ ਖਬਰ ਹੈ ਉਹ ਉੱਥੇ ਹੀ ਪਿਆ ਹੈ। 11 ਸਾਲ ਮੈਨੂੰ ਅੱਜ ਵੀ ਯਾਦ ਹੈ ਕਿਉਂਕਿ ਮੇਰਾ ਨਾਨਕਾ ਸ਼ਹਿਰ ਹੈ ਤੇ ਖਬਰਾਂ ਕੁਛ ਯਾਦ ਰਹਿੰਦੀਆਂ। ਤੁਸੀਂ ਹੁਣ 11 ਸਾਲ ਦੀ ਇਹ ਜਿਹੜੀ ਲਾਪਰਵਾਹੀ ਹੈ ਉਹ ਲੋਕਾਂ ਦੇ ਸਿਰ ਤੇ ਤਾਂ ਨਹੀਂ ਨਾ ਮੜ ਸਕਦੇ। ਹੁਣ 11 ਸਾਲ ਦੀ ਜਿਹੜੀ ਲਾਪਰਵਾਹੀ ਹੈ, ਜਾਂ ਤਾਂ ਜਿਹੜਾ ਮੇਅਰ ਹੋਏਗਾ ਜਾਂ ਕੋਈ ਉਸ ਵੇਲੇ ਦਾ ਅਧਿਕਾਰੀ ਹੋਏਗਾ ਜਾਂ ਉਸ ਵੇਲੇ ਦਾ ਕੋਈ ਮੰਤਰੀ ਹੈ, ਉਹਦੇ ਤੇ ਕਿਉਂ ਨਹੀਂ ਫਿਕਸ ਕੀਤੀ ਜਾਂਦੀ ਉਹ ਜ਼ਿੰਮੇਵਾਰੀ? ਕਿਉਂ ਨਹੀਂ ਫਿਕਸ ਕੀਤੀ ਜਾਂਦੀ? ਜਦ ਤੱਕ ਤੁਸੀਂ ਜ਼ਿੰਮੇਵਾਰੀ ਫਿਕਸ ਨਹੀਂ ਕਰੋਗੇ ਕਿ ਭਾਈ ਜੇ ਤੂੰ ਰਿਟਾਇਰ ਵੀ ਹੋ ਗਿਆ, ਤੇਰੀ ਕੀਤੀ ਕੋਈ ਹਰਕਤ ਅੱਗੇ ਆ ਗਈ ਤੇ ਜ਼ਿੰਮੇਵਾਰ ਤੂੰ ਹੋਏਗਾ, ਤੇਰਾ ਸਾਰਾ ਕੱਟ ਕਟਾ ਲਵਾਂਗੇ ਅਸੀਂ, ਜ਼ਮੀਨ ਕੁੱਕ ਕਰਾਂਗੇ ਤੇਰੀ। ਆ ਹੁਣ ਇੱਥੇ ਥੋੜੇ ਦਿਨ ਪਹਿਲਾਂ ਇੱਕ ਟੋਲ ਕੰਪਨੀ ਦੇ ਨਾਲ ਰਲ ਕੇ 25-30 ਅਧਿਕਾਰੀਆਂ ਨੇ ਖੇਡ ਖੇਡੀ ਕਿ ਉਹਨਾਂ ਨੇ ਜਿਹੜੀ ਪੈਚ ਪੁਚ ਲਾਉਣੇ ਸੀਗੇ, ਚੰਨੀ ਜੀ ਯਾਦ ਆ ਜਾਂਦੇ ਆ, ਛੱਲਾ ਮੁੜ ਕੇ ਨਹੀਂ ਆਇਆ, ਪੈਚ ਵਰਕ ਤੇ ਉਹ ਚੇਤੇ ਆ ਜਾਂਦੇ ਚੰਨੀ ਤੋਂ। ਅੱਛਾ, ਉਹਨਾਂ ਨੂੰ ਇਹ ਰਹਿਤ ਦੇ ਦਿੱਤੀ ਕਿ ਠੇਕਾ ਉਹਨਾਂ ਦਾ ਖਤਮ ਹੋਣ ਵਾਲਾ ਸੀਗਾ, ਉਹ ਜਿਹੜੀ ਉਹਨਾਂ ਨੇ ਸੜਕ ਦੀ ਮੁਰੰਮਤ ਕਰਨੀ ਸੀਗੀ ਉਹ ਕਰੀ ਨਹੀਂ ਤੇ 40 ਕਰੋੜ ਦਾ ਫਾਇਦਾ ਹੋ ਗਿਆ। ਅੱਛਾ, ਕੁਛ ਉਹ ਸੇਵਾ ਮੁਕਤ ਹੋ ਗਏ ਉਹਦੇ 'ਚ ਇੰਜੀਨੀਅਰ ਸਾਹਿਬ ਜਾਂ ਹੋਰ ਅਧਿਕਾਰੀ, ਤਾਂ ਉਹਨਾਂ ਨੂੰ ਵੀ ਚਾਰਜ ਸ਼ੀਟ ਕੀਤਾ ਗਿਆ। ਜੇ ਉਹਨਾਂ ਨੂੰ ਚਾਰਜ ਸ਼ੀਟ ਕੀਤਾ ਜਾ ਸਕਦਾ ਹੈ ਤੇ ਇਹੋ ਜਿਹੇ ਮਸਲਿਆਂ 'ਚ ਮੈਨੂੰ ਦੱਸੋ ਕਿਉਂ ਨਹੀਂ ਚਾਰਜ ਸ਼ੀਟ ਕੀਤਾ ਜਾ ਸਕਦਾ? ਇਹਦੇ ਵਿੱਚ ਵੀ ਤੇ ਚਾਰਜ ਸ਼ੀਟ ਕੀਤੇ ਜਾਣੇ ਚਾਹੀਦੇ ਆ ਨਾ, ਜਿਹੜੇ ਸੰਬੰਧਿਤ ਅਧਿਕਾਰੀ ਜਾਂ ਜਿਹੜੇ ਕੁਝ ਹੋਰ ਲੋਕ ਹੈਗੇ ਨੇ। ਬਿਲਕੁਲ ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ, ਜਥੇਦਾਰ ਦੀ ਵਿਦਾਇਗੀ ਦੇ ਮੀਡੀਆ 'ਚ ਚਰਚੇ ਹੋਣ ਲੱਗੇ ਆ।
ਦੇਖੋ 2-3 ਦਿਨ ਤੋਂ 2-3 ਅਖਬਾਰਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਜਥੇਦਾਰ ਜੀ ਜਿਹੜੇ ਇਸ ਵੇਲੇ ਕਾਰਜਕਾਰੀ ਜਥੇਦਾਰ ਨੇ, ਉਹ ਆਪਣੀ ਕਾਰਜਕਾਰੀ ਵਾਲੀ ਜਿਹੜੀ ਜਥੇਦਾਰੀ ਆ ਉਸ ਜ਼ਿੰਮੇਵਾਰੀ ਤੋਂ ਮੁਕਤ ਹੋ ਗਏ। ਤਖਤ ਸ੍ਰੀ ਦਮਦਮਾ ਸਾਹਿਬ ਜਿਹੜੀ ਉਹਨਾਂ ਦੀ ਸਥਾਈ ਜਥੇਦਾਰੀ ਆ ਉੱਥੋਂ ਤੱਕ ਮਹਿਦੂਦ ਹੋ ਜਾਣਗੇ। ਠੀਕ ਹੈ ਜੀ। 2 ਦਿਨਾਂ ਤੱਕ ਕੋਈ ਰਿਐਕਸ਼ਨ ਨਹੀਂ ਆਇਆ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵੱਲੋਂ ਜਾਂ ਜਥੇਦਾਰ ਜੀ ਵੱਲੋਂ। ਤਾਂ ਹੁਣ ਇੱਕ ਨੈਸ਼ਨਲ ਅਖਬਾਰ ਨੇ ਇਸ ਗੱਲ ਦਾ ਫੇਰ ਖੁਲਾਸਾ ਕੀਤਾ ਹੈ ਕਿ ਤਕਰੀਬਨ ਇਸ ਗੱਲ ਦੇ ਪੁਖਤਾ ਹੁਣ ਅਸਾਰ ਨੇ ਕਿ ਇਹ ਜਾ ਸਕਦੇ ਨੇ, ਮਤਲਬ ਕਿ ਇਹ ਜੋ ਕਾਰਜਕਾਰੀ ਜਥੇਦਾਰੀ ਦਾ ਕਾਰਜ ਭਾਰ ਹੈ ਇਹ ਛੱਡ ਸਕਦੇ ਆ। ਤਾਂ ਬਈ ਹੋ ਸਕਦਾ, ਹੁਣ ਦੇਖੋ ਇੰਨੀਆਂ ਮੀਡੀਆ ਰਿਪੋਰਟਾਂ ਆਈਆਂ ਨੇ, ਕੋਈ ਇੱਕਾ ਦੁੱਕਾ ਹੋਵੇ ਤੇ ਆਪਾਂ ਡਿਨਾਈ ਕਰ ਸਕਦੇ ਕਿ ਨਹੀਂ ਯਾਰ ਤਾਂ ਚਲੋ ਕਈ ਵਾਰ ਸੋਰਸਸ ਕੋਈ ਮਿਸ ਇਨਫੋਰਮੇਸ਼ਨ ਦੇ ਦਿੰਦੇ ਨੇ ਜਾਂ ਕੋਈ ਥੋੜਾ ਜਿਹਾ ਲੈਕ ਹੋ ਜਾਂਦਾ ਹੈ ਜਾਣਕਾਰੀ ਦਾ, ਆਪਾਂ ਰੱਦ ਕਰ ਸਕਦੇ ਹਾਂ। ਪਰ ਇਹ ਲਗਾਤਾਰ ਰਿਪੋਰਟਿੰਗ ਹੋ ਰਹੀ ਹੈ, ਲਗਾਤਾਰ ਰਿਪੋਰਟਿੰਗ ਹੋ ਰਹੀ ਹੈ। ਤਾਂ ਇਹਦੇ ਵਿੱਚ ਜੇ ਹੁਣ ਤੁਸੀਂ ਦੇਖੋਗੇ ਵੈਸੇ ਕੁਝ ਕਾਰਕ ਨਜ਼ਰ ਤੇ ਆਉਣਗੇ ਤੁਹਾਨੂੰ। ਕਾਰਕ ਕਿਉਂ ਨਜ਼ਰ ਆਉਣਗੇ ਕਿ ਕੁਝ ਨਾਰਾਜ਼ਗੀ ਜਿਹੜੀ ਹੈ ਜੇ ਹੁਣ ਵਜ੍ਹਾ ਬਣ ਰਹੀ ਹੈ ਤਾਂ ਉਸ ਨਾਰਾਜ਼ਗੀ ਦੇ ਪਿੱਛੇ ਕੁਝ ਸਬਬ ਤੇ ਕੁਝ ਕਾਰਨ ਜਾਂ ਕੁਝ ਕਹਿ ਲੋ ਕਿ ਇਤਫਾਕ ਤੇ ਹੈਗੇ ਆ ਨਾ। ਜਿੱਦਾਂ ਇੱਕ ਮਸਲਨ ਹੁਣ ਤੁਸੀਂ ਦੇਖੋ ਕਿ ਸਭ ਤੋਂ ਵੱਡਾ ਅਟੈਕ ਇਸ ਵੇਲੇ ਐਸਜੀਪੀਸੀ ਕਰ ਰਹੀ ਆ ਆਰਐਸਐਸ ਤੇ। ਆਰਐਸਐਸ ਤੇ ਇਉਂ ਕੀ ਕਰ ਰਹੀ ਹੈ ਕਿ ਜਿਹੜਾ ਫੈਸਲਾ ਆਇਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਦੇ ਵਿੱਚ, ਤੇ ਉੱਥੇ ਵੀ ਉਹਨਾਂ ਨੇ ਕਹਿ ਦਿੱਤਾ ਕਿ ਇੱਕ ਜੱਜ ਆਰਐਸਐਸ ਦਾ ਸੀਗਾ। ਬਹੁਤ ਵੱਡਾ ਇਲਜ਼ਾਮ ਹੈ ਜੀ ਇਹ। ਹੁਣ ਤੁਸੀਂ ਇਹ ਦੇਖੋ ਕਿ ਇੱਕ ਅਮਿਤ ਸ਼ਾਹ ਦੇ ਨਾਲ ਮੀਟਿੰਗ ਹੁੰਦੀ ਹੈ ਪਰ ਉਹਦਾ ਅਗਾਊ ਸ਼ਾਇਦ ਹੋ ਸਕਦਾ ਕੋਈ ਕਿਸੇ ਨੂੰ ਚਾਨਣ ਹੀ ਨਾ ਹੋਵੇ। ਇਹ ਇੱਕ ਬੜੀ ਵੱਡੀ ਗੱਲ ਹੈ। ਫਿਰ ਜਥੇਦਾਰ ਜੀ ਤੁਹਾਨੂੰ ਯਾਦ ਹੋਏਗਾ ਕਿ ਇੱਕ ਸਮਾਗਮ 'ਚ ਵੀ ਸ਼ਾਮਲ ਹੋਏ ਸਨ ਜਿੱਥੇ ਲੰਗਰ ਛਕਿਆ ਜਾ ਰਿਹਾ ਸੀਗਾ, ਤਾਂ ਉਹਨੂੰ ਲੈ ਕੇ ਤਸਵੀਰ ਨੂੰ ਲੈ ਕੇ ਕਾਫੀ ਸਵਾਲ ਹੋਏ ਸਨ। ਹੋਰ ਵੀ ਕਈ ਗੱਲਾਂ ਨੇ, ਚੰਨੀ ਦੇ ਨਾਲ ਬੰਦ ਕਮਰਾ ਮੀਟਿੰਗ, ਭਗਵੰਤ ਮਾਨ ਦੇ ਨਾਲ ਮੀਟਿੰਗ, ਬਈ ਕੁਝ ਐਸੀਆਂ ਗੱਲਾਂ ਦੱਸਦੇ ਆ ਕਿ ਜਿਹੜੀਆਂ ਅੰਦਰ ਖਾਤੇ ਨਾ ਸਿਰਫ ਆਪਾ ਵਿਰੋਧੀ ਸਾਬਤ ਹੋ ਰਹੀਆਂ ਐਸਜੀਪੀਸੀ ਜਾਂ ਅਕਾਲੀ ਦਲ ਦੀ ਖਾਸ ਤੌਰ ਤੇ ਰਾਜਨੀਤੀ ਵਾਸਤੇ, ਬਲਕਿ ਇਹ ਕਿਹਾ ਜਾ ਰਿਹਾ ਕਿ ਜਥੇਦਾਰ ਜੀ ਆਪਣੇ ਹਿਸਾਬ ਕਿਤਾਬ ਦੇ ਨਾਲ ਚੱਲ ਰਹੇ ਨੇ। ਤਾਂ ਇਹ ਹੁਣ ਕੁਝ ਖਾਸ ਵਜ੍ਹਾ ਜਿਹੜੀਆਂ ਨੇ ਉਹਨਾਂ ਦੀ ਨਿਸ਼ਾਨਦੇਹੀ ਹੁੰਦੀ ਹੈ ਇਹਨਾਂ ਰਿਪੋਰਟਾਂ ਦੇ ਆਧਾਰ ਤੇ ਕਿ ਜੇ ਕੋਈ ਨਾਰਾਜ਼ਗੀ ਚੱਲ ਰਹੀ ਹੈ ਵਿੱਚ ਵਿਚਾਲੇ ਕਥਿਤ ਤੌਰ ਤੇ ਤਾਂ ਉਹ ਸਬਬ ਜਾਂ ਇਤਫਾਕ ਕੁਝ ਐਸੇ ਹੋ ਸਕਦੇ ਆ। ਬਾਕੀ ਦੇਖੋ, ਪਰ ਹਾਲੇ ਤੱਕ 2-3 ਦਿਨ ਦੇ ਦਰਮਿਆਨ ਕੋਈ ਵੀ ਇਹਨਾਂ ਨੇ ਰੱਦੇ ਅਮਲ ਆਪਣਾ ਨਹੀਂ ਦਿੱਤਾ, ਨਾ ਜਥੇਦਾਰ ਜੀ ਨੇ ਨਾ ਇਹਨਾਂ ਦੇ ਦਫ਼ਤਰ ਚੋਂ। ਤਾਂ ਜਦੋਂ ਤੱਕ ਕੋਈ ਇਧਰੋਂ ਪ੍ਰਤੀਕਰਮ ਨਹੀਂ ਆਏਗਾ, ਕਿਉਂਕਿ ਅਸੀਂ ਹਮੇਸ਼ਾ ਦੂਸਰੇ ਪੱਖ ਦੀ ਗੱਲ ਕਰਦੇ ਹਾਂ ਕਿ ਕੋਈ ਪ੍ਰਤੀਕਰਮ ਆਵੇ ਤਾਂ ਕਿ ਗੱਲ ਜਿਹੜੀ ਹੈ ਨਾ ਥੋੜੀ ਸਾਫ਼ ਹੋ ਜਾਵੇ। ਸੋ ਇਸ ਕਰਕੇ ਉਹ ਜੇ ਕੋਈ ਪ੍ਰਤੀਕਰਮ ਆਉਂਦਾ ਤੇ ਠੀਕ ਆ, ਤੇ ਜੇ ਕੋਈ ਸਮਾਚਾਰ ਹੀ ਆ ਗਿਆ ਕਿ ਜਥੇਦਾਰ ਜੀ ਚੱਲ ਪਏ ਆ, ਫਿਰ ਤਾਂ ਭਾਈ ਕਹਿਣਾ ਕੀ। ਹਾਂ, ਜਾਂ ਪ੍ਰਤੀਕਰਮ ਆਉ ਤੇ ਜਾਂ ਜਥੇਦਾਰ ਜੀ ਦਾ ਕੁਛ ਨਾ ਕੁਛ ਤਾਂ ਪਤਾ ਲੱਗ ਹੀ ਜਾਣਾ। ਹੁਣ ਅਗਲੀ ਮਿੰਟੂ ਜੀ ਗੱਲ ਕਰ ਲਈਏ ਤਾਂ ਕਹਿੰਦੇ ਹੁਣ ਨਵਾਂ ਸ਼ਹਿਰ ਵਿੱਚੋਂ ਵੀ ਮੰਡੀਆਂ ਦੇ ਘੁਟਾਲੇ ਦਾ ਉੱਠਣ ਲੱਗਾ ਇਹ ਮੁੱਦਾ। ਦੇਖੋ ਇਹ ਉਹੀ ਮੰਡੀਆਂ ਵਾਲਾ, ਜਿਵੇਂ ਤੁਹਾਨੂੰ ਪਤਾ ਹੀ ਹੈ ਅਨਾਜ ਮੰਡੀਆਂ ਦੇ ਲੇਬਰ ਕਾਟੇਜ ਤੇ ਢੋਆ ਢੁਆਈ ਵਾਲਾ ਟਰਾਂਸਪੋਰਟ ਦਾ ਜਿਹੜਾ ਟੈਂਡਰਾਂ ਦਾ ਕੰਮ ਆ, ਇਹ ਲੁਧਿਆਣੇ ਤੋਂ ਸ਼ੁਰੂ ਹੋਇਆ, ਚਲਦਾ ਫਰੀਦਕੋਟ, ਫਿਰੋਜ਼ਪੁਰ, ਇਹਨਾਂ ਮੰਡੀਆਂ 'ਚ, ਤੇ ਹੁਣ ਨਵਾਂ ਸ਼ਹਿਰ ਬਾਰੇ ਵੀ ਇਹੋ ਆ ਰਿਹਾ ਕਿ ਇਹਦੇ ਵਿੱਚ ਵੀ ਜਿਹੜਾ ਠੇਕੇਦਾਰ ਤੇਲੂ ਰਾਮ ਆ ਕਿ ਇਹਨੂੰ 71% ਤੇ ਰਾਹੋਂ ਦੇ ਵਿੱਚ ਕਲਸਟਰ ਦੇ 72% ਰੇਟ ਜਿਹੜੇ ਵਧਾ ਕੇ ਦਿੱਤੇ ਗਏ ਆ। ਤੋ ਬਈ ਇਹ ਹੁਣ ਸਾਰਾ ਕੁਛ ਹੈ ਜਿਹੜਾ ਉਹ ਜਿੱਦਾਂ ਨਿਕਲ ਰਿਹਾ ਤਾਂ ਇਹ ਤਾਂ ਬਹੁਤ ਵੱਡਾ ਘੁਟਾਲਾ ਬਣ ਜਾਏਗਾ। ਇਹਨੂੰ ਆਪਾਂ ਜੇ ਸੰਖੇਪ ਦੇ ਵਿੱਚ ਹੀ ਰੱਖਣਾ ਹੋਵੇ ਕਿ ਜੇ ਤੁਸੀਂ 71-72% ਇਹ ਜਿਹੜੀਆਂ ਰਿਪੋਰਟਾਂ ਨੇ ਕਿ ਇਹ ਵਧਾ ਕੇ ਰੇਟ ਦਿੱਤੇ ਗਏ, ਗੜਬੜ ਛੜਬੜ ਹੋਈ ਤਾਂ ਕਹਿੰਦੇ ਕਿਹਨੂੰ ਦਿੱਤੇ, ਕਹਿੰਦੇ ਤੋਂ ਲੈ, ਤਾਂ ਕੁੱਲ ਮਿਲਾ ਕੇ ਜਿਵੇਂ ਇੱਕ ਅਧਿਕਾਰੀ ਲਾਈਵ ਹੋਇਆ ਸੀ ਜਦੋਂ ਭਾਰਤ ਭੂਸ਼ਣ ਆਸ਼ੂ ਵਾਲਾ ਮਾਮਲਾ ਨਿਕਲਿਆ, ਉਹਨੇ ਆਖਿਆ ਤੁਸੀਂ 2-2 ਹਜ਼ਾਰ ਕਰੋੜ ਦਾ ਰੌਲਾ ਪਾਉਂਦੇ ਹੋ, ਮੈਂ ਤੁਹਾਨੂੰ ਕਹਿ ਚੁੱਕਾ ਕਿ 20,000 ਕਰੋੜ ਦਾ ਘਪਲਾ ਹੈ। ਖੁਦ ਇਸੇ ਮਹਿਕਮੇ ਦੇ ਇੱਕ ਅਧਿਕਾਰੀ ਨੇ ਲਾਈਵ ਹੋ ਕੇ ਕਿਹਾ, ਨਹੀਂ ਤਾਂ ਅਧਿਕਾਰੀ ਕਦੇ ਵੀ ਅੱਗੇ ਨਹੀਂ ਆਉਂਦੇ, ਤੁਹਾਨੂੰ ਪਤਾ ਸਰਵਿਸ ਦੇ ਵਿੱਚ ਹੋਣ। ਉਹਨਾਂ ਕਿਹਾ ਸੀਗਾ ਕਿ ਮੈਂ ਤੇ 3 ਵਾਰੀ
ਅਮਰਿੰਦਰ ਸਰਕਾਰ ਦੇ ਵਿੱਚ ਯਤਨ ਕੀਤਾ, ਸ਼ਿਕਾਇਤਾਂ ਕੀਤੀਆਂ, ਪਰ ਉਦੋਂ ਸੁਣਵਾਈ ਨਹੀਂ ਹੋਈ। ਤੋਂ ਬਈ ਮੈਨੂੰ ਤੇ ਉਹਦੀ ਗੱਲ ਜਿਹੜੀ ਹੈ ਉਹ ਸ਼ਾਇਦ ਪੱਟੀ ਬੰਨਦਾ ਸੀਗਾ ਅਧਿਕਾਰੀ, ਮੈਨੂੰ ਤੇ ਉਹਦੀ ਗੱਲ ਦੇ ਵਿੱਚ ਹੁਣ ਕੁਝ ਸੱਚ ਨਜ਼ਰ ਆ ਰਿਹਾ ਹੈ, ਕਿਉਂਕਿ ਜਿਵੇਂ ਜਿਵੇਂ ਇਹ ਜਾਂਚ ਪੜਤਾਲ ਅੱਗੇ ਚੱਲ ਰਹੀ ਹੈ ਬਈ ਉਵੇਂ ਉਵੇਂ ਇਸ ਘਪਲੇਬਾਜ਼ੀ ਦਾ ਬਹੁਤ ਵੱਡੇ ਪੱਧਰ ਤੇ ਪਸਾਰ ਹੁੰਦਾ ਜਾ ਰਿਹਾ ਹੈ। ਤਾਂ ਹੋ ਸਕਦਾ ਹੈ ਕਿ ਘੁਟਾਲਾ ਬਹੁਤ ਵੱਡਾ ਸਾਬਤ ਹੋਵੇ, ਪਰ ਵੇਖੋ ਕਮਾਲ ਦੀ ਗੱਲ ਹੈ ਕਿ ਕਿਸ ਤਰ੍ਹਾਂ ਸਾਰਾ ਕੁਝ ਚੱਲਦਾ ਰਹਿੰਦਾ ਹੈ ਤੇ ਸਾਡਾ ਨਿਜ਼ਾਮ ਜਿਹੜਾ ਹੈ ਉਹ ਅੱਖਾਂ ਮੀਟ ਕੇ ਆਪਣੇ ਆਪ ਨੂੰ ਕਬੂਤਰ ਬਣ ਕੇ ਅਣਜਾਣ ਕਰੀ ਜਾਂਦਾ ਹੈ। ਸੋ ਇਹ ਬਹੁਤ ਵੱਡੀ ਲੁੱਟ ਖਸੁੱਟ ਨਜ਼ਰ ਆ ਰਹੀ ਹੈ। ਦੇਖਦੇ ਹਾਂ, ਹਾਲੇ ਤੇ ਇਹ ਵੀ ਸਾਹਮਣੇ ਆ ਰਿਹਾ ਨਾ, ਧੋਤੀ ਵਾਲਾ ਫੜਿਆ ਗਿਆ, ਧੋਤੀ ਵਾਲਾ ਆੜਤੀਆ ਫੜਿਆ ਗਿਆ ਤੇ ਉਹਦੇ ਗੋਦਾਮ ਦੇ ਵਿੱਚੋਂ ਯੂਪੀ ਦਾ ਵਾਰਦਾਨਾ ਬਰਾਮਦ ਹੋਇਆ। ਇਹ ਵੀ ਸਮਝਿਆ ਜਾਂਦਾ ਕਿ ਉਧਰੋਂ ਲਿਆ ਕੇ ਝੋਨਾ ਵੀ ਬੜੀ ਵੱਡੀ ਮਾਤਰਾ ਦੇ ਵਿੱਚ ਇੱਥੇ ਵੇਚਿਆ ਗਿਆ ਹੋ ਸਕਦਾ ਹੈ। ਸੋ ਘਪਲਾ ਕਾਫੀ ਵੱਡਾ ਨਜ਼ਰ ਆ ਰਿਹਾ ਹੈ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਸਤਿੰਦਰ ਜੈਨ ਹੁਣਾਂ ਦਾ ਕਹਿੰਦੇ ਕੇਸ ਆ ਇਹ ਤਬਦੀਲ ਹੋ ਗਿਆ ਹੈ। ਬਈ ਇਹ ਗੱਲ ਵੀ ਜਿਹੜੀ ਹੈ ਨਾ ਬੜੀ ਇੱਕ ਮਿਸਾਲੀ ਗੱਲ ਹੈ। ਹੈ ਤਾਂ ਮਾਮਲਾ ਦੇਖੋ, ਹੁਣ ਸਤਿੰਦਰ ਜੈਨ ਫੜੇ ਹੋਏ ਨੇ, ਕਹਿੰਦੇ ਆ ਕਿ ਕਰੋਨਾ ਦੇ ਨਾਲ ਉਹਨਾਂ ਦੀ ਯਾਦਾਸ਼ਤ ਵੀ ਪ੍ਰਭਾਵਿਤ ਹੋ ਗਈ। ਤੁਹਾਡੇ ਯੂਐਸ ਦੇ ਵਿੱਚ ਕੋਈ ਕੇਸ ਐਸਾ ਹੈ ਕਿ ਕਰੋਨਾ ਦੇ ਨਾਲ ਥੋੜੀ ਬਹੁਤੀ ਯਾਦਾਸ਼ਤ ਪ੍ਰਭਾਵਿਤ ਹੋਈ ਹੋਵੇ ਤੇ ਜ਼ਰੂਰ ਦੱਸਣਾ ਕਿਤੇ ਰਿਸਰਚ ਕਰਕੇ, ਵੀ ਇੱਥੇ ਇਸ ਕੇਸ ਦੀ ਬੜੀ ਮਿਸਾਲ ਦਿੱਤੀ ਜਾਂਦੀ ਹੈ। ਖੈਰ ਚਲੋ, ਕਿਸੇ ਦੀ ਸਿਹਤ ਤੇ ਆਪਾਂ ਮਜ਼ਾਕ ਨਹੀਂ ਕਰਦੇ, ਪਰ ਇਹਨਾਂ ਨੇ ਕਿਹਾ ਸੀਗਾ। ਹੁਣ ਗੱਲ ਇਹ ਆ ਕਿ ਇਹ ਜਿਹੜਾ ਮਾਮਲਾ ਹੈ ਨਾ, ਇਹਨੂੰ ਮੈਂ ਮੁਖਤਸਰ ਕਰ ਦੇਵਾਂ। ਸਭ ਨੂੰ ਪਤਾ ਹੈ ਕਿ ਇਹਨਾਂ ਨੂੰ ਫੜਿਆ ਹੋਇਆ ਸੈਂਟਰਲ ਏਜੰਸੀਆਂ ਨੇ, ਜ਼ਮਾਨਤ ਤੇ ਸੁਣਵਾਈ ਹੋ ਰਹੀ ਸੀ। ਜਦੋਂ ਜ਼ਮਾਨਤ ਤੇ ਸੁਣਵਾਈ ਹੋ ਰਹੀ ਸੀ ਤੇ ਜਿਹੜੇ ਵਿਸ਼ੇਸ਼ ਅਦਾਲਤ ਦੇ ਜੱਜ ਆ ਉਹ ਹੈ ਬੀਬੀ ਗੀਤਾਂਜਲੀ ਗੋਇਲ, ਉਹਨਾਂ ਨੇ ਈਡੀ ਨੂੰ ਤੇ ਸੀਬੀਆਈ ਨੂੰ ਕੁਝ ਸਵਾਲ ਕੀਤੇ। ਉਹਨਾਂ ਨੇ ਜਾਨੀ, ਹੁਣ ਦੇਖੋ ਜੱਜ ਕੀ ਹੁੰਦਾ, ਅਸਲੀ ਜੱਜ ਤੇ ਉਹੀ ਹੈ ਨਾ ਜਿਹੜਾ ਕੁੰਡੀਆਂ ਫੜਦਾ ਹੈ ਕਿ ਭਾਈ ਜਿਹੜੀ ਤੁਸੀਂ ਇਨਵੈਸਟੀਗੇਸ਼ਨ ਕੀਤੀ ਹੈ ਉਹਦੇ ਚ ਕੀ ਕੁਛ ਆ। ਤਾਂ ਮਤਲਬ ਕਿ ਜਿਹੜੀ 4 ਕਰੋੜ 61 ਲੱਖ ਜਾਂ 1 ਕਰੋੜ 46 ਵਾਲੀ, ਮਤਲਬ ਇਹ ਦੋ ਰਕਮਾਂ ਜਿਹੜੀਆਂ ਸੀਗੀਆਂ ਨਾ ਇਹ ਅਲੱਗ-ਅਲੱਗ ਸੀ। ਮਤਲਬ ਕਿ ਸੀਬੀਆਈ ਨੇ ਆਪਣੇ ਦੋਸ਼ ਪੱਤਰ ਚ 1 ਕਰੋੜ 46 ਲੱਖ ਦਾ ਉਲੇਖ ਕੀਤਾ, ਜ਼ਿਕਰ ਕੀਤਾ, ਜਦ ਕਿ ਦੂਜੇ ਪਾਸੇ ਕਿਉਂਕਿ ਈਡੀ ਵੀ ਇਨਵੋਲਵ ਸੀ, ਉਹ 4 ਕਰੋੜ 61 ਲੱਖ ਦਾ ਜ਼ਿਕਰ ਹੈ। ਤਾਂ ਇਹਨਾਂ ਕੁਝ ਗੱਲਾਂ ਨੂੰ ਲੈ ਕੇ ਜੱਜ ਸਾਹਿਬਾਂ ਨੇ ਜਦੋਂ ਈਡੀ ਨੂੰ ਘੇਰਨਾ ਸਟਾਰਟ ਕੀਤਾ ਕਿ ਇਹਨਾਂ ਗੱਲਾਂ ਦੇ ਪਹਿਲਾਂ ਜਵਾਬ ਦੇਵੋ, ਕਿਉਂਕਿ ਜ਼ਮਾਨਤ ਤੇ ਸੁਣਵਾਈ ਕਰ ਰਹੇ ਸਨ ਨਾ, ਤਾਂ ਦੱਸਦੇ ਆ ਕਿ ਈਡੀ ਨੇ ਕੇਸ ਹੀ, ਮਤਲਬ ਤੁਸੀਂ ਹੁਣ ਦੇਖੋ ਨਾ ਇਸ ਚੀਜ਼ ਨੂੰ, ਇਹ ਬੜੀ ਵੱਡੀ ਗੱਲ ਹੈ, ਬੜੀ ਮਸਾਲੀ ਗੱਲ ਜੇ ਜੀ, ਕਿ ਈਡੀ ਉਤਲੀ ਅਦਾਲਤ 'ਚ ਚਲੇ ਗਈ ਕਿ ਸਾਡਾ ਕੇਸ ਹੀ ਇਸ ਜੱਜ ਤੋਂ ਤੁਸੀਂ ਟ੍ਰਾਂਸਫਰ ਕਰ ਦਿਓ, ਤੇ ਹੋ ਗਿਆ, ਹੱਦ ਹੋ ਗਈ ਯਾਰ। ਇਹ ਤਾਂ ਬਹੁਤ ਵੱਡਾ ਇਸ਼ੂ ਹੈ, ਲੋਕੀ ਨਹੀਂ ਸਮਝਦੇ ਕਿ ਕੀ ਇਹ ਜਿਹੜਾ ਫੋਰਮ ਹੰਟਿੰਗ ਹੈ ਜਾਂ ਇਹ ਬੈਂਚ ਫਿਕਸਿੰਗ ਚੱਲ ਰਹੀ ਹੈ। ਦੇਖ ਲਓ, ਇਹ ਤਾਂ ਬਹੁਤ ਵੱਡੀ ਗੱਲ ਹੈ ਕਿ ਏਜੰਸੀਆਂ ਨੂੰ ਜੱਜ ਤੇ ਕੋਈ ਇਤਬਾਰ ਨਹੀਂ ਰਿਹਾ। ਯਾਨੀ ਜਿੱਥੇ ਵੀ ਤੁਹਾਨੂੰ ਲੱਗੇਗਾ ਕਿ ਇਹ ਜੱਜ ਸਾਨੂੰ ਯਾਰ ਸਵਾਲ ਕਰਦਾ ਹੈ, ਸਾਨੂੰ ਝੂਠਿਆਂ ਸਾਬਤ ਕਰ ਸਕਦਾ ਹੈ, ਤੇ ਤੁਸੀਂ ਮਨਮਰਜ਼ੀ ਦਾ ਕੋਈ ਬੈਂਚ ਲੱਭੋਗੇ, ਮਨਮਰਜ਼ੀ ਦਾ ਕੋਈ ਫੋਰਮ ਲੱਭੋਗੇ। ਇਹ ਬਹੁਤ ਵੱਡਾ ਸਵਾਲ ਹੈ। ਪਰ ਮੈਨੂੰ ਪਤਾ ਇੰਡੀਆ ਦੇ ਵਿੱਚ ਜੋ ਜੁਡੀਸ਼ਰੀ ਦਾ ਹਾਲ ਇਸ ਟਾਈਮ ਚੱਲ ਰਿਹਾ ਹੈ, ਠੀਕ ਹੈ, ਉਹਦੇ ਚ ਬਹੁਤ ਅੱਛੇ ਲੋਕ ਕੰਮ ਕਰਦੇ ਨੇ, ਪਰ ਜੋ ਚੱਲ ਰਿਹਾ ਹੈ, ਈਡੀ ਖੁਦ ਹੀ ਜਾ ਕੇ ਇੱਕ ਮਾਮਲੇ ਚ ਸੁਪਰੀਮ ਕੋਰਟ ਚ ਕਹਿੰਦੀ ਹੈ ਕਿ 36,000 ਕਰੋੜ ਦੇ ਘੁਟਾਲੇ ਚ ਜਿਹੜਾ ਛੱਤੀਸਗੜ੍ਹ ਦੇ ਵਿੱਚ ਹੋਇਆ ਸੀਗਾ, ਕਿ ਦੇਖੋ ਜੀ ਹਾਈ ਕੋਰਟ ਦੇ ਜੱਜ ਕੁਛ ਰਲ ਗਏ ਨੇ ਜਾ ਕੇ ਦੋਸ਼ੀਆਂ ਦੇ ਨਾਲ, ਉਹਨਾਂ ਨੂੰ ਜ਼ਮਾਨਤਾਂ ਦੇ ਕੇ। ਇੱਕ ਪਾਸੇ ਈਡੀ ਇਹ ਕਰ ਰਹੀ ਹੈ ਤੇ ਦੂਸਰੇ ਪਾਸੇ ਈਡੀ ਉਹੀ ਖੇਡ ਜਿਹੜੀ ਹੈ ਖੇਡ ਰਹੀ ਹੈ ਆਪ। तो वही ये तो बड़ी वड्डी कहानी है, इत्थे चर्चा नहीं होनी इस गल दी, पर जुडिशरी नाल जुड़िया मसला बहुत वड्डा है कि सेंट्रल एजेंसियां नूं जे इतबार नहीं तो फिर लोग क्यों करनगे इतबार। ਜੀ ਜੀ ਬਿਲਕੁਲ। ਸੋ ਜਿਹੜੀਆਂ ਚਰਚਾਵਾਂ ਚੱਲਣੀਆਂ ਵੀ ਜੱਜਾਂ ਦੀ ਕਿਸੇ ਦੇ ਨਾਲ ਨੇੜਤਾ, ਉਹਨਾਂ ਦੇ ਫੈਸਲਿਆਂ ਦੇ ਵਿੱਚ ਇਦਾਂ ਹੋਣਾ, ਸੋ ਬੜੇ ਵੱਡੇ ਸਵਾਲ ਨੇ। ਜੁਡੀਸ਼ਰੀ ਤੋਂ ਵੀ ਭਰੋਸਾ ਲੋਕਾਂ ਦਾ, ਸੰਸਥਾਵਾਂ ਦਾ ਵੀ ਉੱਠ ਗਿਆ, ਤਾਂ ਲੋਕਾਂ ਦਾ ਤਾਂ ਫਿਰ ਉੱਥੇ ਕੀ ਉੱਥੇ ਰਹਿ ਜਾਣਾ ਹੈ। ਤੇ ਸ਼ੁਕਰੀਆ ਮਿੰਟੂ ਜੀ, ਤੁਸੀਂ ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਸਾਡੇ ਨਾਲ ਸਾਂਝੀ ਕੀਤੀਆਂ। ਮਿਲਦੇ ਹਾਂ ਜੀ ਆਪਾਂ ਅਗਲੀ ਵਾਰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।
ਹੈ।